ਮਨਿੰਦਰ ਸਿੰਘ ਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਜਾਨ ਦਾ ਖਤਰਾ ਆ। ਵੈਨਕੂਵਰ ਦੀ ਪੁਲਿਸ ਨੇ ਇਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਆ। ਡਿਊਟੀ ਟੂ ਵਾਰਨ ਨੋਟਿਸ ਕਹਿੰਦੇ ਵੀ ਮਨਿੰਦਰ ਸਿੰਘ ਹੁਣਾਂ ਨੂੰ ਦਿੱਤਾ ਗਿਆ ਆ। ਮਨਿੰਦਰ ਸਿੰਘ ਜਿਹੜੀ ਉੱਥੇ ਦੀ ਸਿੱਖ ਫੈਡਰੇਸ਼ਨ ਆ ਉਸ ਦੇ ਆਗੂ ਨੇ। ਹੁਣੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਜਿੱਥੇ ਸਿੱਖਾਂ ਦੀ ਆਜ਼ਾਦੀ ਦੀ ਚਰਚਾ ਹੋਈ ਸੀ, ਗੱਲ ਹੋਈ ਸੀਗੀ, ਉੱਥੇ ਬਾਕੂ ਦੇ ਵਿੱਚ, ਅਜ਼ਰਬਾਈਜਾਨ ਦੇ ਸ਼ਹਿਰ ਬਾਕੂ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ। ਕਾਫੀ ਸਰਗਰਮ ਇਹ ਸਿੱਖ ਐਕਟਿਵਿਸਟ ਨੇ। ਤੁਸੀਂ ਇਹਨਾਂ ਨੂੰ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਮੇਨ ਸਟ੍ਰੀਮ ਚੈਨਲਸ ਦੇ ਉੱਤੇ ਇੰਟਰਵਿਊਜ਼ ਗੱਲਬਾਤ ਕਰਦੇ ਹੋਏ ਜਿਹੜੇ ਉਹ ਸੁਣਿਆ ਹੋਊਗਾ। ਬੜੀ ਸੋਹਣੀ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਦੋਨੋਂ ਹੀ ਭਾਸ਼ਾਵਾਂ ਦੇ ਵਿੱਚ ਗੱਲ ਨੂੰ, ਜਿਹੜੀ ਸਿੱਖਾਂ ਦੀ ਗੱਲ ਨੂੰ ਜਿਹੜੀ ਉਹ ਰੱਖਦੇ ਆ। ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਆ, ਉਸ ਦੇ ਬਾਰੇ ਚੇਤਾਵਨੀ ਜਿਹੜੀ ਦਿੱਤੀ ਗਈ ਆ। ਭਰੋਸੇਯੋਗ ਖਤਰੇ ਦੀ ਜਿਹੜੀ ਉਹ ਗੱਲ ਆਖੀ ਆ। ਇਹ ਜਿਹੜਾ ਡਿਊਟੀ ਟੂ ਵਾਰਨ ਨੋਟਿਸ ਜਿਹੜੇ ਭਾਈ ਨਿੱਜਰ ਜਿਨ੍ਹਾਂ ਦਾ ਅਸੈਸੀਨੇਸ਼ਨ ਕੀਤੀ ਗਈ ਸੀਗੀ ਗੁਰਦੁਆਰਾ ਸਾਹਿਬ ਦੇ ਜਿਹੜੀ ਪਾਰਕਿੰਗ ਦੇ ਵਿੱਚ, ਉਹ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਨੂੰ ਡਿਊਟੀ ਟੂ ਵਾਰਨ ਨੋਟਿਸ ਉਦੋਂ ਮਿਲਿਆ ਸੀਗਾ। ਸੋ ਅਗਲੇ ਸਾਲ ਉਹਨਾਂ ਨੂੰ ਉਸ ਨੋਟਿਸ ਮਿਲਣ ਤੋਂ 1 ਸਾਲ ਬਾਅਦ ਉਹਨਾਂ ਦੀ ਅਸੈਸੀਨੇਸ਼ਨ ਕਰ ਦਿੱਤੀ ਗਈ ਸੀਗੀ। ਸੋ RCMP ਤਾਂ ਉਹਨਾਂ ਨੇ ਦੱਸਿਆ ਆ ਵੀ ਜਿਹੜਾ ਬਿਸ਼ਨੋਈ ਗੈਂਗ ਆ ਜੋ ਕੈਨੇਡਾ ਦੇ ਵਿੱਚ ਇਸ ਟਾਈਮ ਆਪਰੇਟ ਕਰ ਰਿਹਾ ਆ, ਉਹ ਭਾਰਤ ਦੇ ਸਰਕਾਰ ਦੇ ਕਹਿ ਲਓ ਵੀ ਇਸ਼ਾਰਿਆਂ ਦੇ ਨਾਲ, ਉਹਨਾਂ ਦੇ ਨਾਲ ਮਿਲ ਜੁਲ ਕੇ ਉਹ ਕੰਮ ਕਰ ਰਿਹਾ ਆ। ਤੇ ਉਸ ਨੂੰ ਆਲਰੇਡੀ ਅਮਰੀਕਾ ਦੇ ਵਿੱਚ ਅੱਤਵਾਦ ਦੀ ਜਿਹੜੀ ਜਥੇਬੰਦੀ ਆ ਉਹ ਐਲਾਨਿਆ ਹੈਗਾ ਆ। ਸੋ ਮਨਿੰਦਰ ਸਿੰਘ ਹੁਣਾਂ ਨੇ ਪਹਿਲਾਂ ਵੀ ਕਿਹਾ ਸੀਗਾ ਵੀ ਕਈ ਜਿਹੜੇ ਕੈਨੇਡੀਅਨ ਸਿੱਖ ਆ ਉਹ ਆਪਣੇ ਆਪ ਨੂੰ ਠੱਗੇ ਹੋਏ ਜਾਂ ਧੋਖੇ ਵਿੱਚ ਮਹਿਸੂਸ ਕਰਦੇ ਨੇ। ਕਹਿੰਦੇ ਵੀ ਜਦ ਮਾਰਕ ਕਾਰਨੀ ਹੁਣੀ ਭਾਰਤੀ ਹਾਕਮਾਂ ਦੇ ਨਾਲ ਜਦੋਂ ਉਹਨਾਂ ਨੂੰ ਮਿਲਦੇ ਹੋਏ ਉਹ ਦੇਖਦੇ ਆ, ਇੱਕ ਪਾਸੇ ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਆ ਉਹ ਭਾਰਤ ਦੇ ਇਸ ਅੰਦਾਜ਼ ਦੇ ਉੱਤੇ ਵੀ ਉਹ ਇੱਥੇ ਆ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ, ਲੋਕਾਂ ਨੂੰ ਅਸੈਸੀਨੇਟ ਕਰ ਰਿਹਾ ਆ, ਵੀ ਉਹਦੀ ਗੱਲ ਤਾਂ ਸਦਨ 'ਚ ਰੱਖਦਾ ਆ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਪ੍ਰਧਾਨ ਮੰਤਰੀ ਆ ਉਹ ਭਾਰਤ ਦੇ ਨਾਲ ਜੱਫੀਆਂ ਪਾ ਰਿਹਾ ਆ। ਇੱਥੋਂ ਤੱਕ ਕਿ ਇਹਨਾਂ ਦੇ ਹੋਰ ਜਿਹੜੇ ਮਿਨਿਸਟਰ ਨੇ ਉਹ ਵੀ ਇਹੀ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਸੋ ਇਹ ਇੱਥੇ ਇੱਕ ਵੱਡੀ ਖਬਰ ਜਿਹੜੀ ਉਹ ਆ ਰਹੀ ਆ ਵੀ ਇੱਕ ਹੋਰ ਸਿੱਖ ਕਾਰਕੁਨ ਜਿਹੜਾ ਕਿ ਕਾਫੀ ਸੋਸ਼ਲ, ਜਿਹੜਾ ਕਿ ਇੱਕ ਚਿਹਰਾ ਹੈਗਾ ਆ ਸਿੱਖ ਜਥੇਬੰਦੀ ਦਾ, ਸਿੱਖ ਫੈਡਰੇਸ਼ਨ ਦਾ ਮੇਨ ਆਗੂ ਆ, ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨ ਦਾ ਖਤਰਾ ਵੈਨਕੂਵਰ ਦੀ ਪੁਲਿਸ ਨੇ ਆਪ ਜਿਹੜਾ ਉਹਨਾਂ ਨੂੰ ਨੋਟਿਸ ਦੇ ਕੇ ਦੱਸਿਆ ਹੈਗਾ ਆ। ਜੀ ਬਿਲਕੁਲ, ਇਹ ਉਸ ਟਾਈਮ ਆ ਜਿਸ ਟਾਈਮ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਹੁਣੀ ਕਹਿੰਦੇ ਵੀ ਮੈਂ ਇੰਡੀਆ ਜਾਣਾ ਹੈ, ਤੇ ਦੂਸਰੇ ਪਾਸੇ ਜਿਹੜੇ ਉੱਥੇ ਦੇ ਬੋਰਨ, ਉੱਥੇ ਦੇ ਸਿਟੀਜ਼ਨ ਸਿੱਖ ਹੈਗੇ ਆ, ਉਹਨਾਂ ਨੂੰ ਪੁਲਿਸ ਨਾਲ ਦੀ ਨਾਲ ਦੱਸ ਰਹੀ ਆ ਵੀ ਤੁਹਾਡੀ ਤੇ ਤੁਹਾਡੇ ਪਰਿਵਾਰ ਨੂੰ ਵੀ ਜਿਹੜਾ ਖਤਰਾ ਹੈਗਾ ਆ, ਕਿਸੇ ਟਾਈਮ ਕੋਈ ਮਾਰ ਸਕਦਾ ਹੈਗਾ। ਸੋ ਇਹ ਸਿਚੁਏਸ਼ਨ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਆ।